ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਲੰਮੀ ਗੱਲ ਨੂੰ ਮੈਂ ਛੋਟੀ ਕਰਕੇ ਸੁਣਾਉਣਾ ਤੇ ਔਖੀ ਗੱਲ ਨੂੰ ਮੈਂ ਸੌਖੀਆਂ ਕਰਕੇ ਸੁਣਾਉਣਾ। ਮੈਂ ਇੱਕ ਨਿੱਕੀ ਜਿਹੀ ਮਿਸਾਲ ਸੁਣਾਉਣ ਲੱਗਾ, ਤਵੱਜੋ ਨਾਲ ਸੁਣਿਓ ਜੇ। ਮੈਨੂੰ ਉਮੀਦ ਹੈ ਕਿ ਇਹ ਗੱਲ ਤੁਹਾਨੂੰ ਪਸੰਦ ਵੀ ਆਏਗੀ ਔਰ ਮਿਸਾਲ ਤੁਹਾਡੀ ਸਮਝ ਦੇ ਵਿੱਚ ਵੀ ਆਏਗੀ। ਇੱਕ ਮਿਸਾਲ ਦੇ ਤੌਰ ਤੇ ਅਸੀਂ ਗੱਲ ਇਹ ਕਰ ਲੈਂਦੇ ਹਾਂ ਕਿ ਅਗਰ ਇਹ ਗੱਲ ਕੀਤੀ ਜਾਵੇ ਕਿ ਸ਼ਰਾਬੀਆਂ ਦੇ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ ਜਾਂ ਜਿਹੜਾ ਸ਼ਰਾਬ ਦਾ ਧੰਦਾ ਹੈ ਇਹ ਬੰਦ ਹੋਣਾ ਚਾਹੀਦਾ ਹੈ, ਅਗਰ ਅਸੀਂ ਇਹ ਗੱਲ ਕਰੀਏ ਤੇ ਜਿਹੜੇ ਸ਼ਰਾਬ ਪੀਣ ਵਾਲੇ ਨੇ ਨਾ ਉਹ ਤੇ ਤੰਗ ਹੋਣੇ ਹੀ ਹੋਣੇ ਨੇ ਨਾ, ਉਹਨਾਂ ਨਾਲੋਂ ਜ਼ਿਆਦਾ ਤੰਗ ਉਹ ਹੋਣੇ ਨੇ ਜਿਹੜੇ ਸ਼ਰਾਬ ਵੇਚਦੇ ਨੇ। ਸਮਝ ਆਈ ਮੇਰੀ ਗੱਲ? ਨਹੀਂ ਯਾਰ, ਜੇ ਆਖੀਏ ਨਾ ਕਿ ਸ਼ਰਾਬ ਦਾ ਧੰਦਾ ਬੰਦ ਹੋਣਾ ਚਾਹੀਦਾ ਵੇ, ਸ਼ਰਾਬੀਆਂ ਦੇ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ ਹੈ, ਉਹਨਾਂ ਸ਼ਰਾਬ ਪੀਣ ਵਾਲੇ ਤੰਗ ਨਹੀਂ ਹੋਣੇ ਇਸ ਗੱਲ ਤੋਂ ਜਿੰਨਾ ਸ਼ਰਾਬ ਵੇਚਣ ਵਾਲੇ ਤੰਗ ਹੋਣੇ ਨੇ। ਉਹ ਪੁੱਛੋ ਕਿਉਂ? ਉਹ ਯਾਰ ਜਿਹੜੇ ਸ਼ਰਾਬ ਪੀਣ ਵਾਲੇ ਨੇ ਉਹ ਤੇ ਹੋ ਸਕਦਾ ਖੰਘ ਵਾਲੇ ਸ਼ਰਬਤ ਤੇ ਵੀ ਗੁਜ਼ਾਰਾ ਕਰ ਲੈਣ, ਲੇਕਿਨ ਜਿਹੜੇ ਸ਼ਰਾਬ ਵੇਚਣ ਵਾਲੇ ਨੇ ਨਾ ਉਹ ਤੰਗ ਇਸ ਵਾਸਤੇ ਹੋਣੇ ਨੇ ਕਿਉਂਕਿ ਉਹਨਾਂ ਦਾ ਬਿਜ਼ਨਸ ਬੰਦ ਹੁੰਦਾ ਹੈ, ਉਹਨਾਂ ਦਾ ਧੰਦਾ ਬੰਦ ਹੁੰਦਾ ਹੈ, ਉਹਨਾਂ ਦਾ ਕਾਰੋਬਾਰ ਠੱਪ ਹੁੰਦਾ ਹੈ। ਔਰ ਜਿਹੜੇ ਉਹ ਨੇ ਨਾ ਜਿਹੜਾ ਧੰਦਾ ਕਰਦੇ ਨੇ, ਜਿਹੜੇ ਸਰਬਰਾਹੀ ਕਰਦੇ ਨੇ, ਜਿਹੜੇ ਇਹ ਵੇਚਦੇ ਨੇ, ਉਹਨਾਂ ਨੂੰ ਉਹ ਬੰਦਾ ਚੰਗਾ ਨਹੀਂ ਲੱਗਣਾ ਜਿਨੇ ਸ਼ਰਾਬ ਦੇ ਖਿਲਾਫ ਐਕਸ਼ਨ ਲੈਣਾ ਜਾਂ ਕਦਮ ਉਠਾਉਣਾ। ਨਹੀਂ ਸਮਝ ਆਈ ਮੇਰੀ ਗੱਲ ਦੀ? ਇਸੇ ਤਰ੍ਹਾਂ ਹੀ ਜਿਹੜੇ ਬੰਦੇ ਦੇ ਵੀ ਬਗੈਰਤ ਦੇ ਖਿਲਾਫ ਜਾਂ ਬਦ ਚਲਨ ਬੰਦੇ ਦੇ ਖਿਲਾਫ ਅਗਰ ਐਕਸ਼ਨ ਲਈਏ ਨਾ, ਕੋਈ ਕਦਮ ਉਠਾਈਏ, ਕੋਈ ਐਸੀ ਬਾਤ ਕਰੀਏ, ਉਹਨਾਂ ਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਗੱਲ ਕਰਦਾ ਹੈ। ਜੇ ਅਜੇ ਵੀ ਸਮਝ ਨਹੀਂ ਆਈ ਤੇ ਥੋੜੀ ਜਿਹੀ ਮਜ਼ੀਦ ਐਕਸਪਲੇਨ ਕਰਨਾ, ਥੋੜੀ ਜਿਹੀ ਮਜ਼ੀਦ ਵਜ਼ਾਹਤ ਕਰਨਾ। ਯਾਰ ਜਦੋਂ ਵੀ ਕਿਸੇ ਚਵਲ ਦੀ ਚਦਰਾ ਨਾ ਮੰਨੀਏ, ਜਦੋਂ ਵੀ ਕਿਸੇ ਕੁੱਤੇ ਬੰਦੇ ਦੀ ਸਰਬਰਾਹੀ ਨਾ ਮੰਨੀਏ, ਜਦੋਂ ਉਹਨੂੰ ਤਸਲੀਮ ਨਾ ਕਰੀਏ, ਜਿਹਨੂੰ ਦਿਲ ਨਾ ਮੰਨੇ, ਦਿਮਾਗ ਨਾ ਮੰਨੇ, ਉਹਦੇ ਖਿਲਾਫ ਕੋਈ ਗੱਲ ਕਰੀਏ ਨਾ, ਕੋਈ ਐਕਸ਼ਨ ਲਈਏ, ਕੋਈ ਕਦਮ ਉਠਾਈਏ ਤੇ ਉਹਨਾਂ ਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਸਿਰ ਚੁੱਕ ਕੇ ਤੇ ਗੱਲ ਕਰਦਾ। ਉਹਨਾਂ ਨੂੰ ਜੀ ਉਹ ਚਾਹੀਦਾ ਹੈ ਜਿਹੜਾ ਇਹ ਧੰਦਾ ਕਰਦਾ ਰਵੇ ਤੇ ਜਿਹੜਾ ਸਾਡੇ ਮਾਤਹਿਤ ਰਵੇ, ਜਿਹੜਾ ਵੀ ਸਿਰ ਕੱਢੇਗਾ ਨਾ ਉਹਦੇ ਉਹ ਖਿਲਾਫ ਹੋਣਗੇ। ਤੁਹਾਡੇ ਅੱਗੇ ਪਿੱਛੇ, ਤੁਹਾਡੇ ਸਾਰਿਆਂ ਦੇ ਨੇੜੇ ਤੇੜੇ ਕੁਝ ਐਸੇ ਲੋਕ ਹੋਣੇ ਨੇ ਕਿ ਜਿਨ੍ਹਾਂ ਨੂੰ ਅਸੀਂ ਨਹੀਂ ਮੰਨਦੇ, ਜਿਨ੍ਹਾਂ ਨੂੰ ਅਸੀਂ ਨਹੀਂ ਤਸਲੀਮ ਕਰਦੇ, ਯਾਰ ਜਿਨ੍ਹਾਂ ਨੂੰ ਅੱਖੀਂ, ਅੱਜ ਪੰਜਾਬੀ ਦੀ ਇੱਕ ਮਿਸਾਲ ਹੈ ਕਿ ਅੱਖੀਂ ਵੇਖ ਕੇ ਯਾਰ ਨਹੀਂ ਖਾਣ ਹੁੰਦਾ, ਯਾਰ ਜਿਨ੍ਹਾਂ ਦੀਆਂ ਸਾਰੀਆਂ ਕਰਤੂਤਾਂ ਤੋਂ ਅਸੀਂ ਵਾਕਿਫ ਹਾਂ, ਜਿਨ੍ਹਾਂ ਦੇ ਅਸੀਂ ਮਾਜ਼ੀ ਤੋਂ ਵਾਕਿਫ ਹਾਂ, ਅਸੀਂ ਜਾਣਦੇ ਹਾਂ ਕਿ ਉਹ ਕੀ ਸ਼ਾਵਾਂ ਨੇ। ਸਾਡੇ ਸਾਹਮਣੇ ਜਦੋਂ ਹਾਜੀ ਸਨਾਉਲਾ ਬਣ ਕੇ ਫਿਰਦੇ ਨੇ ਜਾਂ ਸਾਨੂੰ ਜਦੋਂ ਉਹ ਆਪਣੀਆਂ ਵਾਜ਼ਾਂ ਸੁਣਾਉਂਦੇ ਨੇ, ਜਦੋਂ ਉਹ ਸਾਨੂੰ ਚੰਗਾ ਬਣ ਕੇ ਵਹਾਉਂਦੇ ਨੇ, ਤੇ ਕੀ ਸਾਨੂੰ ਉਹਨਾਂ ਦਾ ਕਿਰਦਾਰ ਯਾਦ ਨਹੀਂ? ਕਿਵੇਂ ਮੰਨੀਏ ਉਹਨਾਂ ਨੂੰ? ਤੇ ਜਦੋਂ ਨਾ ਮੰਨੀਏ ਤੇ ਇਹੋ ਜਿਹੇ ਬੰਦੇ ਆਪਣਾ ਆਪ ਮਨਵਾਉਣ ਵਾਸਤੇ ਫਿਰ ਬੜੇ ਹਰਬੇ ਇਸਤੇਮਾਲ ਕਰਦੇ ਨੇ, ਫਿਰ ਬੜੇ ਸਟੈਪ ਲੈਂਦੇ ਨੇ, ਬੜੇ ਕਦਮ ਉਠਾਉਂਦੇ ਨੇ। ਉਹ ਫਿਰ ਐਸੀਆਂ ਬੇਗੈਰਤੀਆਂ ਕਰਦੇ ਨੇ ਕਿ ਜਿਹੜੀਆਂ ਬੰਦੇ ਨੇ ਸੋਚੀਆਂ ਵੀ ਨਹੀਂ ਨਾ ਹੁੰਦੀਆਂ ਕਿ ਸਾਡੇ ਨਾਲ ਇੰਜ ਦੀਆਂ ਹੁੰਦੀਆਂ, ਉਹ ਫਿਰ ਇੰਜ ਦੀਆਂ ਹਰਕਤਾਂ ਕਰਾਉਂਦੇ ਨੇ। ਸਮਝ ਆਈ ਮੇਰੀ ਗੱਲ ਦੀ? ਮੈਂ ਇੱਕ ਗੱਲ ਆਨਾ, ਅਗਰ ਜ਼ਮੀਰ ਜ਼ਿੰਦਾ ਹੋਵੇ, ਅਗਰ ਤੁਹਾਡੇ ਵਿੱਚ ਅਕਲ, ਫਹਿਮ, ਸ਼ਊਰ ਹੈ ਵੇ, ਇਸ ਗੱਲ ਦੇ ਉੱਤੇ ਮੁਤਫਿਕ ਹੋ ਜਾਵੋ, ਪੱਕੇ ਹੋ ਜਾਵੋ, ਆਪਣਾ ਅੰਦਰ ਇਸ ਗੱਲ ਦੇ ਉੱਤੇ ਖਿਲਾਰ ਲਵੋ ਕਿ ਜਿੰਨੀ ਦੇਰ ਤੱਕ ਸਾਡੀ ਮੌਤ ਨਹੀਂ ਨਾ ਹੋਣੀ, ਸਾਨੂੰ ਦੁਨੀਆ ਦੀ ਕੋਈ ਤਾਕਤ ਸਾਨੂੰ ਮਾਰ ਨਹੀਂ ਸਕਦੀ, ਅਸੀਂ ਦੁਨੀਆ ਤੋਂ ਜਾ ਹੀ ਨਹੀਂ ਸਕਦੇ। ਔਰ ਅਗਰ ਉਹਦੀ ਜ਼ਾਤ ਨੂੰ ਸਾਡਾ ਕੋਈ ਨੁਕਸਾਨ ਲਿਖਿਆ ਨਹੀਂ ਨਾ, ਤੇ ਸਾਰੇ ਚਵਲ ਇਕੱਠੇ ਹੋ ਜਾਣ, ਇਹ ਸਾਰੇ ਗਿੱਦੜ ਇਕੱਠੇ ਹੋ ਜਾਣ, ਤੇ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ। ਇਸ ਗੱਲ ਦੇ ਉੱਤੇ ਆਪਣਾ ਈਮਾਨ ਪੁਖਤਾ ਕਰ ਲਓ ਔਰ ਅੱਲਾਹ ਕੋਲੋਂ ਇਹ ਚੀਜ਼ ਮੰਗਿਆ ਕਰੋ ਕਿ ਰੱਬਾ ਸੋਹਣਿਆ, ਜਿੱਥੇ ਸਾਨੂੰ ਹਿੰਮਤ ਦਿੱਤੀ ਆ ਨਾ, ਜਿੱਥੇ ਸਾਨੂੰ ਬੋਲਣ ਦੀ ਤਾਕਤ ਦਿੱਤੀ ਆ, ਜਿੱਥੇ ਸਾਨੂੰ ਇਹ ਸ਼ਊਰ ਦਿੱਤਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਯਾ ਅੱਲਾ ਉੱਥੇ ਸਾਨੂੰ ਹਾਸਦਾਂ ਦੇ ਹਸਦ ਕੋਲੋਂ ਵੀ ਬਚਾ ਕੇ ਰੱਖੀ, ਉੱਥੇ ਸਾਨੂੰ ਇਹਨਾਂ ਸ਼ਰੀਰਾਂ ਦੀ ਸ਼ਰ ਤੋਂ ਬਚਾ ਕੇ ਰੱਖੀ। ਜਦੋਂ ਕੋਈ ਬੰਦਾ ਉਤਾਂ ਜਾਂਦਾ ਹੁੰਦਾ, ਜਦੋਂ ਕੋਈ ਬੰਦਾ ਕੋਈ ਮੁਕਾਮ ਪਾਉਂਦਾ ਹੁੰਦਾ, ਜਦੋਂ ਕੋਈ ਬੰਦਾ ਉਰੂਜ ਪਾਉਂਦਾ ਹੁੰਦਾ, ਉਦੋਂ ਉਹ ਲੋਕ ਜਿਹੜੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ ਨਾ, ਉਹ ਲੋਕ ਉਹਦੇ ਤੋਂ ਸੜ ਕੇ ਮਰ ਜਾਂਦੇ ਨੇ। ਹਸਦ ਕਰਕੇ ਹਸਦ ਦੀ ਅੱਗ ਦੇ ਵਿੱਚ ਜਦੋਂ ਸੜ ਜਾਂਦੇ ਨੇ ਨਾ, ਜਦੋਂ ਇਹ ਸਮਝਦੇ ਨੇ ਨਾ ਕਿ ਅਸੀਂ ਇਹਦੇ ਮੁਕਾਮ ਨੂੰ ਨਹੀਂ ਪਹੁੰਚ ਸਕਦੇ, ਇਹ ਬੰਦਾ ਗਾਂਹ ਲੰਘ ਗਿਆ, ਫਿਰ ਜੜਾਂ ਵੱਢਣੀਆਂ ਸ਼ੁਰੂ ਕਰ ਦੇਣ, ਫਿਰ ਉਸ ਬੰਦੇ ਉੱਤੇ ਬਹਤਾਨ ਲਾਣਾ ਸ਼ੁਰੂ ਕਰ ਦੇਣ, ਫਿਰ ਉਸ ਬੰਦੇ ਨੂੰ ਬਦਨਾਮ ਕਰਨਾ ਸ਼ੁਰੂ ਕਰ ਦੇਣ। ਯਾਦ ਰੱਖਿਓ ਜੇ ਤੁਹਾਡੇ ਖਿਲਾਫ अगर सारा जमाना इकट्ठा हो जाए
ਤੁਹਾਡੇ ਖਿਲਾਫ ਸਾਰਾ ਜ਼ਮਾਨਾ ਸਾਰੀ ਦੁਨੀਆ ਦੇ ਮੁਖਾਲਫ ਇਕੱਠੇ ਹੋ ਕੇ ਤੁਹਾਡੇ ਖਿਲਾਫ ਕੋਈ ਮੁਹਿੰਮ ਚਲਾ ਲੈਣ, ਜਿੰਨੀ ਦੇਰ ਤੱਕ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਤੁਹਾਡੇ ਨਾਲ ਹੈ ਤੁਹਾਨੂੰ ਕੋਈ ਨੁਕਸਾਨ ਨਹੀਂ ਦੇ ਸਕਦਾ। ਆਪਣਾ ਅੱਲਾ ਨਾਲ ਤੁਸੀਂ ਤਲਕ ਬਸ ਗਹਿਰਾ ਰੱਖਣਾ, ਤੁਹਾਨੂੰ ਕੱਖ ਵੀ ਨਹੀਂ ਹੋ ਸਕਦਾ, ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ।